ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਦੇ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਅਟਵਾਟਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਟਰੰਪ FBI ਡਾਇਰੈਕਟਰ ਜੇਮਸ ਕੌਮੀ ਦੇ ਵਾਇਰ ਟੈਪਿੰਗ ਅਤੇ ਰਸ਼ੀਅਨ ਇਨਵੋਲਵਮੈਂਟ ਦੇ ਬਿਆਨਾਂ ਕਰਕੇ ਤੱਤੇ ਪਾਣੀ ਵਿੱਚ। ਰਾਸ਼ਟਰਪਤੀ ਟਰੰਪ ਦੁਆਰਾ ਨਾਮਜ਼ਦ ਸੁਪਰੀਮ ਕੋਰਟ ਦੇ ਜੱਜ ਨੀਲ ਗੋਰਸਚ ਦੀ ਕਨਫਰਮੇਸ਼ਨ ਹੀਅਰਿੰਗ ਸ਼ੁਰੂ। ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ। ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੇ ਲਈ 29 ਮਾਰਚ ਨੂੰ ਆਰਟੀਕਲ 50 ਨੂੰ ਇਨਵੋਕ ਕਰੇਗਾ। ਡੈਨਮਾਰਕ ਦੀ ਸਰਕਾਰ ਫੋਰਨ ਕਰੰਸੀ ਦੇ ਕਰਜ਼ੇ ਤੋਂ ਮੁਕਤ ਹੋਈ। ਤੇ ਹੁਣ ਖਬਰਾਂ ਦਾ ਵਿਸਤਾਰ। ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਅੱਜ ਵੱਖ-ਵੱਖ ਘਟਨਾ ਚੱਕਰ ਦੇ ਵਿੱਚ ਤੱਤੇ ਪਾਣੀ ਦੇ ਵਿੱਚ ਰਿਹਾ। ਇਸ ਦੇ ਵਿੱਚ ਅੱਜ ਜੇਮਸ ਕੌਮੀ, ਜੋ ਕਿ FBI ਦੇ ਡਾਇਰੈਕਟਰ ਨੇ, ਉਹਨਾਂ ਦੀ ਅੱਜ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਹੀਅਰਿੰਗ ਸੀਗੀ, ਜਿਸ ਦੇ ਵਿੱਚ ਉਹਨਾਂ ਨੇ ਖੁੱਲੇ ਤੌਰ ਦੇ ਉੱਤੇ ਇਹ ਬਿਆਨ ਦਿੱਤੇ ਵੀ ਰਾਸ਼ਟਰਪਤੀ ਟਰੰਪ ਵੱਲੋਂ ਜਿਹੜਾ ਕਥਿਤ ਤੌਰ ਦੇ ਉੱਤੇ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਉੱਤੇ ਇਹ ਦੋਸ਼ ਲਾਏ ਜਾ ਰਹੇ ਹਨ ਵੀ ਉਹਨਾਂ ਦੇ ਦੁਆਰਾ ਟਰੰਪ ਟਾਵਰ ਨੂੰ ਵਾਇਰ ਟੈਪ ਕੀਤਾ ਗਿਆ ਸੀ, ਉਹਦੇ ਪ੍ਰਤੀ FBI ਦੇ ਕੋਲ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਹੈਗੀ ਤੇ ਨਾ ਹੀ ਉਹਨਾਂ ਦੇ ਕੋਲ ਕੋਈ ਐਸੇ ਸਬੂਤ ਹਨ ਜੋ ਇਸ ਗੱਲ ਦੀ ਪੁਸ਼ਟੀ ਕਰ ਸਕਣ ਵੀ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਉਸ ਟਾਈਮ ਦੇ ਉੱਤੇ ਕੈਂਪੇਨ ਕਰ ਰਹੇ ਡੋਨਲਡ ਟਰੰਪ ਦੀ ਵਾਇਰ ਟੈਪਿੰਗ ਕੀਤੀ ਗਈ ਸੀ। ਉਹਨਾਂ ਨੇ ਇਸ ਦੇ ਵਿੱਚ ਇਹ ਵੀ ਨਾਲ ਸਪਸ਼ਟ ਕਰ ਦਿੱਤਾ, ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਵੀ ਉਹਨਾਂ ਨੂੰ ਇਹ ਜਾਣਕਾਰੀ ਮੰਗੀ ਗਈ ਆ ਤੇ ਉਹ ਇਸ ਹੀਅਰਿੰਗ ਦੇ ਜ਼ਰੀਏ ਇਹ ਸਪਸ਼ਟ ਕਰਨਾ ਚਾਹੁੰਦੇ ਹਨ ਵੀ ਉਹਨਾਂ ਦੇ ਕੋਲ FBI ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਮੌਜੂਦ ਨਹੀਂ ਆ ਜਿਹੜੇ ਇਹ ਕਥਿਤ ਦੋਸ਼ਾਂ ਨੂੰ ਸਾਬਿਤ ਕਰ ਸਕੇ। ਉਹਨਾਂ ਨੇ ਇਹ ਵੀ ਆਖਿਆ ਵੀ FBI ਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਘੋਖ ਕੀਤੀ ਆ ਪਰ ਉਹਨਾਂ ਨੂੰ ਇਸ ਦੇ ਪਿੱਛੇ ਕੁਝ ਵੀ ਨਹੀਂ ਮਿਲਿਆ। ਇਸ ਹੀਅਰਿੰਗ ਤੋਂ ਬਾਅਦ ਦੇ ਵਿੱਚ ਪ੍ਰੈਸ ਸਕੱਤਰ ਸ਼ੌਨ ਸਪਾਈਸਰ, ਉਹਨਾਂ ਨੇ ਸੰਵਾਦਦਾਤਾਂ ਦੇ ਨਾਲ ਗੱਲਬਾਤ ਵੀ ਕੀਤੀ ਵਾਈਟ ਹਾਊਸ ਦੇ ਵਿੱਚ, ਜਿੱਥੇ ਉਹਨਾਂ ਨੂੰ ਇਸ ਦੇ ਉੱਤੇ ਫਿਰ ਸਵਾਲ ਕੀਤਾ ਗਿਆ ਪਰ ਸ਼ੌਨ ਸਪਾਈਸਰ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਨਿੱਤਰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਵੀ ਅਜੇ ਇਸ ਦੇ ਬਾਰੇ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ, ਜਿੱਦਾਂ ਹੀ ਕੋਈ ਜਾਣਕਾਰੀ ਹੋਵੇਗੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਪਰ ਅੱਜ ਜਦੋਂ FBI ਦੇ ਡਾਇਰੈਕਟਰ ਜੇਮਸ ਕੌਮੀ ਉਹਨਾਂ ਨੇ ਇਹ ਬਿਆਨ ਦਿੱਤਾ, ਉਸ ਤੋਂ ਬਾਅਦ ਦੇ ਵਿੱਚ ਜ਼ਰੂਰ ਇੱਕ ਹੜਕੰਪ ਮਚਿਆ ਅਤੇ ਰਾਸ਼ਟਰਪਤੀ ਟਰੰਪ ਦਾ ਉਹ ਕਥਿਤ ਦੋਸ਼ ਉਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਤੱਤੇ ਪਾਣੀ ਵਿੱਚ ਨਜ਼ਰ ਆਏ। ਇਹੀ ਨਹੀਂ, CIA ਦੇ ਸਾਬਕਾ ਚੀਫ ਲਿਓਨ ਪਨੇਟਾ, ਉਹਨਾਂ ਨੇ ਟੁਡੇ ਸ਼ੋਅ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ ਵੀ ਇਹ ਸਮਾਂ ਆ ਚੁੱਕਾ ਹੈ ਵੀ ਮੌਜੂਦਾ ਰਾਸ਼ਟਰਪਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤੇ ਇਹ ਮੰਨਣ ਵੀ ਉਹਨਾਂ ਦੇ ਕੋਲੋਂ ਗਲਤੀ ਹੋਈ ਸੀ, ਵੀ ਉਹਨਾਂ ਨੇ ਜੋ ਰਾਸ਼ਟਰਪਤੀ ਓਬਾਮਾ ਦੇ ਉੱਤੇ ਇਹ ਦੋਸ਼ ਲਾਏ ਤੇ ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਰਾਸ਼ਟਰਪਤੀ ਟਰੰਪ ਨੂੰ ਹੁਣ ਮਾਫੀ ਇਸ ਚੀਜ਼ ਦੇ ਪ੍ਰਤੀ ਮੰਗ ਲੈਣੀ
ਕਰਨੀ ਚਾਹੀਦੀ ਆ। ਪਰ ਟਰੰਪ ਪ੍ਰਸ਼ਾਸਨ ਅਜੇ ਵੀ ਵਾਇਰ ਟੈਪਿੰਗ ਦੀ ਗੱਲ ਨੂੰ ਲੈ ਕੇ ਪਿੱਛੇ ਝੁਕਦਾ ਨਹੀਂ ਨਜ਼ਰ ਆ ਰਿਹਾ ਅਤੇ ਉਹ ਇਸ ਕਥਿਤ ਦੋਸ਼ ਨੂੰ ਸਾਬਤ ਕਰਨ ਦੇ ਵਿੱਚ ਲੱਗਾ ਹੋਇਆ ਆ। ਉਧਰ ਨਾਲ ਹੀ ਜੇਮਸ ਕੌਮੀ ਨੇ ਇਸ ਹੀਅਰਿੰਗ ਦੇ ਵਿੱਚ ਹੋਰ ਹੜਕੰਪ ਮਚਾ ਦਿੱਤਾ ਜਦੋਂ ਉਹਨਾਂ ਨੇ ਇਹ ਸਪਸ਼ਟ ਕੀਤਾ ਵੀ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦੇ ਦੌਰਾਨ ਜਿਹੜੀਆਂ ਗੱਲਾਂ ਚੱਲ ਰਹੀਆਂ ਆ ਰਸ਼ੀਅਨ ਸਰਕਾਰ ਦੀ ਦਖਲਅੰਦਾਜ਼ੀ 2016 ਦੀਆਂ ਇਲੈਕਸ਼ਨਸ ਦੇ ਵਿੱਚ ਉਸ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਆ। ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਵੀ ਹਰ ਇੱਕ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋਵੇਗੀ ਵੀ ਕੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਉਸ ਟਾਈਮ ਦੇ ਉੱਤੇ ਕੈਂਪੇਨ ਕਰ ਰਹੇ ਟਰੰਪ ਦੇ ਕੈਂਪੇਨ ਦੇ ਵਿੱਚੋਂ ਕੋਈ ਵੀ ਜਾਣਾ ਰਸ਼ੀਅਨ ਸਰਕਾਰ ਦੇ ਨਾਲ, ਉਹਨਾਂ ਦੇ ਐਮਬੈਸਡਰ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਤਾਲੁਕਾਤ ਰਸ਼ੀਆ ਨਾਲ ਰਹੇ ਹੋਣਗੇ, ਉਹਨਾਂ ਦੀ ਪੂਰਨ ਤੌਰ ਦੇ ਉੱਤੇ ਜਾਂਚ ਕਰੇਗਾ। ਰਾਸ਼ਟਰਪਤੀ ਟਰੰਪ ਨੇ FBI ਦੇ ਡਾਇਰੈਕਟਰ ਨੂੰ ਨਹੀਂ ਸੀ ਬਦਲਿਆ ਕਿਉਂਕਿ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਵੀ ਜਦੋਂ ਜੇਮਸ ਕੌਮੀ ਨੇ ਹੈਲਰੀ ਕਲਿੰਟਨ ਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਸੀ ਈਮੇਲ ਸਕੈਂਡਲ ਦੇ ਮਾਮਲੇ ਦੇ ਵਿੱਚ ਵੀ ਇਹ ਇਹਨਾਂ ਦਾ ਸਾਥ ਦੇਣਗੇ, ਪਰ ਅੱਜ ਇਸ ਤਰੀਕੇ ਦੀ ਬਿਆਨਬਾਜ਼ੀ ਦੇ ਨਾਲ ਰਾਸ਼ਟਰਪਤੀ ਟਰੰਪ ਜੇਮਸ ਕੌਮੀ ਦੇ ਕਰਕੇ ਫਸਦੇ ਨਜ਼ਰ ਆ ਰਹੇ ਨੇ। ਪਰ ਇੱਧਰ ਉਹਨਾਂ ਦੇ ਸਾਥੀ ਰਿਪਬਲਿਕਨ ਜੋ ਕਿ ਹਾਊਸ ਇੰਟੈਲੀਜੈਂਸ ਕਮੇਟੀ ਤੇ ਵੀ ਨੇ, ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਬਚਾਉਣ ਦੀ ਹਰ ਇੱਕ ਤਰੀਕੇ ਦੀ ਕੋਸ਼ਿਸ਼ ਕੀਤੀ। ਅੱਜ ਦੀ ਇਹ ਹਾਊਸ ਇੰਟੈਲੀਜੈਂਸ ਕਮੇਟੀ ਦੀ ਹੀਅਰਿੰਗ 5.5 ਘੰਟੇ ਤੱਕ ਚੱਲੀ। ਸਾਰੇ ਹੀ ਡੈਮੋਕ੍ਰੇਟ ਸੈਨੇਟਰਸ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵੱਲ ਨੂੰ ਗੱਲ ਮੋੜਨਾ ਚਾਹੁੰਦੇ ਸੀਗੇ, ਪਰ ਰਿਪਬਲਿਕਨ ਪਾਰਟੀ ਦੇ ਸੈਨੇਟਰਸ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਇਸ ਦੇ ਵਿੱਚੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਸਿਆਸੀ ਮਾਹਰਾਂ ਦੇ ਵੱਲੋਂ ਇਹ ਮੰਨਿਆ ਜਾ ਰਿਹਾ ਆ ਚੱਲ ਰਿਹਾ ਹਫ਼ਤਾ ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਦੇ ਲਈ ਕਾਫੀ ਕੜੀਆਂ ਚੁਣੌਤੀਆਂ ਲੈ ਕੇ ਆਵੇਗਾ। ਇਸ ਹਫ਼ਤੇ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਦੀ ਕਾਰਜਕਾਰੀ ਕਿਸ ਤਰੀਕੇ ਦੀ ਰਹੇਗੀ, ਇਹ ਆਉਣ ਵਾਲੇ 4 ਸਾਲਾਂ ਦੇ ਸਫ਼ਰ ਦੇ ਬਾਰੇ ਕੋਈ ਅੰਦਾਜ਼ਾ ਦੇ ਸਕਦੀ ਆ। ਰਾਸ਼ਟਰਪਤੀ ਟਰੰਪ ਦੁਆਰਾ ਸੁਪਰੀਮ ਕੋਰਟ ਦੇ ਜੱਜ ਦੀ ਖਾਲੀ ਥਾਂ ਨੂੰ ਭਰਨ ਦੇ ਲਈ ਨਾਮਜ਼ਦ ਕੀਤੇ ਗਏ ਜੱਜ ਨੀਲ ਐਮ ਗੋਰਸਚ ਉਹਨਾਂ ਦੀ ਅੱਜ ਕਨਫਰਮੇਸ਼ਨ ਹੀਅਰਿੰਗ ਦੀ ਸ਼ੁਰੂਆਤ ਹੋਈ। ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਅੱਜ ਜੱਜ ਨੀਲ ਗੋਰਸਚ ਪੇਸ਼ ਹੋਏ, ਜਿਸ ਦੇ ਵਿੱਚ ਉਹਨਾਂ ਨੇ ਅੱਜ ਇਹ ਵਿਚਾਰ ਰੱਖੇ ਵੀ ਉਹ ਆਪਣੇ ਆਪ ਨੂੰ ਹਰ ਇੱਕ ਤਰੀਕੇ ਦੀ ਸਿਆਸੀ ਪੋਲਿਟਿਕਸ ਤੋਂ ਉੱਤੇ ਉੱਠ ਕੇ ਦੇਖਣਾ ਚਾਹੁੰਦੇ ਨੇ ਅਤੇ ਨਿਊਟਰਲ ਜੱਜਿਸ ਦੀ ਕਾਰਜਕਾਰੀ ਦੇ ਵਿੱਚ ਉਹ ਆਪਣਾ ਨਾਮ ਲਿਆਉਣਾ ਚਾਹੁੰਦੇ ਨੇ। ਜ਼ਿਕਰਯੋਗ ਗੱਲ ਹੈ ਜਦੋਂ ਜੱਜ ਐਂਟੋਨੀਓ ਸਕਾਲੀਆ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਦੁਆਰਾ ਜੱਜ ਮੈਰਿਕ ਗਾਰਲੈਂਡ ਦਾ ਨਾਮ ਪੇਸ਼ ਕੀਤਾ ਗਿਆ ਸੀ, ਪਰ ਸੈਨੇਟ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਕਨਫਰਮੇਸ਼ਨ ਹੀਅਰਿੰਗ ਦੇਣ ਤੋਂ ਸਪਸ਼ਟ ਰੂਪ ਦੇ ਵਿੱਚ ਮਨਾ ਕਰ ਦਿੱਤਾ ਸੀ ਤੇ ਆਖਿਆ ਸੀ ਜਿਹੜੇ ਨਵੇਂ ਰਾਸ਼ਟਰਪਤੀ ਬਣਨਗੇ ਉਹੀ ਅਗਲੇ ਸੁਪਰੀਮ ਕੋਰਟ ਦੇ ਜੱਜ ਆ ਉਸ ਨੂੰ ਤੈਅ ਕਰਨਗੇ। ਇਹਨਾਂ ਦੀ ਹੀਅਰਿੰਗ ਅਗਲੇ 4 ਦਿਨ ਤੱਕ ਹੋਰ ਚੱਲੇਗੀ। ਇਹ ਪ੍ਰੋਸੀਡਿੰਗਸ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਨਾਮ ਦੀ ਵੋਟ ਸੈਨੇਟ ਵਿੱਚ ਜਾਵੇਗੀ, ਜਿਸ ਤੋਂ ਬਾਅਦ ਦੇ ਵਿੱਚ ਸਪਸ਼ਟ ਹੋਵੇਗਾ ਵੀ ਕੀ ਅਮਰੀਕਾ ਨੂੰ ਨਵਾਂ ਸੁਪਰੀਮ ਕੋਰਟ ਦਾ ਜੱਜ ਮਿਲ ਜਾਂਦਾ ਆ ਜਾਂ ਕਿਸੇ ਹੋਰ ਨਾਮ ਦੇ ਉੱਤੇ ਚਰਚਾ ਕਰਨੀ ਪਵੇਗੀ। ਜ਼ਿਆਦਾਤਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਦੀ ਸੈਨੇਟ ਹੀਅਰਿੰਗ ਵੋਟ ਹਮੇਸ਼ਾ ਹੀ ਨਾਮਜ਼ਦ ਕੀਤੇ ਗਏ ਜੱਜ ਦੇ ਹੱਕ ਦੇ ਵਿੱਚ ਹੀ ਜਾਂਦੀ ਰਹੀ ਆ। ਗੱਲ ਇਹ ਵੀ ਆ ਵੀ ਇਸ ਮੌਕੇ ਰਿਪਬਲਿਕਨ ਪਾਰਟੀ ਦੀ ਵੈਸੇ ਵੀ ਸਿੰਪਲ ਮੈਜੋਰਟੀ ਆ, ਪਰ ਜੇ ਡੈਮੋਕ੍ਰੇਟ ਪਾਰਟੀ ਚਾਹਵੇ ਤਾਂ ਇਹਨਾਂ ਦੀ ਵੋਟ ਨੂੰ ਰੋਕਣ ਦੇ ਲਈ ਫਿਲਾਬਸਟਰ ਕਰ ਸਕਦੇ ਨੇ ਤੇ ਇਸ ਫਿਲਾਬਸਟਰ ਨੂੰ ਰੋਕਣ ਦੇ ਲਈ ਉਸ ਮੌਕੇ ਰਿਪਬਲਿਕਨਸ ਨੂੰ 60 ਵੋਟਾਂ ਦੀ ਜ਼ਰੂਰਤ ਰਹੇਗੀ। ਪਰ ਨਾਲ ਇਹ ਵੀ ਕਈ ਜਾਣੇ ਕਿਆਸਰਾਈਆਂ ਲਾ ਰਹੇ ਨੇ ਵੀ ਹੋ ਸਕਦਾ ਹੈ ਵੀ ਰਿਪਬਲਿਕਨ ਪਾਰਟੀ ਇਹਨਾਂ ਰੂਲਸ ਦੇ ਵਿੱਚ ਥੋੜੀ ਤਬਦੀਲੀ ਕਰੇ ਅਤੇ ਸਿੰਪਲ ਮੈਜੋਰਟੀ ਵੋਟ ਦੇ ਉੱਤੇ ਹੀ ਉਹਨਾਂ ਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦੇਵੇ। ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਲਗਾਤਾਰ ਡਿੱਗਦੀ ਜਾ ਰਹੀ ਆ। 72 ਸਾਲ ਦੇ ਇਸ ਗੈਲਪ ਪੋਲ ਦੇ ਇਤਿਹਾਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਮੌਜੂਦਾ ਰੇਟਿੰਗ ਸਭ ਤੋਂ ਘੱਟ ਦੇਖੀ ਗਈ ਆ। ਇਸ ਮੌਕੇ ਸਿਰਫ 37% ਅਮਰੀਕਨ ਇਹ ਸਮਝਦੇ ਨੇ ਵੀ ਰਾਸ਼ਟਰਪਤੀ ਟਰੰਪ ਆਪਣਾ ਕੰਮ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ, ਜਦ ਕਿ 58% ਲੋਕ ਉਹਨਾਂ ਦੇ ਕੰਮ ਕਰਨ ਦੀ ਸ਼ੈਲੀ ਤੋਂ ਨਾਖੁਸ਼ ਨੇ। ਪਿਛਲਾ ਹਫ਼ਤਾ ਰਾਸ਼ਟਰਪਤੀ ਟਰੰਪ ਦੇ ਲਈ ਕਾਫੀ ਸਖਤ ਰਿਹਾ ਕਿਉਂਕਿ ਇੱਕ ਤਾਂ ਉਹਨਾਂ ਦਾ
ਹੈਲਥ ਕੇਅਰ ਪਲਾਨ। ਉਸ ਤੋਂ ਬਾਅਦ ਦੇ ਵਿੱਚ ਅੱਜ ਜਿਹੜੀਆਂ ਖਬਰਾਂ ਆਈਆਂ, ਵਾਇਰ ਟੈਪਿੰਗ ਨੂੰ ਕਿਸੇ ਤਰੀਕੇ ਦੀ ਸਪੋਰਟ ਨਾ ਮਿਲਣੀ, ਉਧਰ ਰਸ਼ੀਅਨ ਸਰਕਾਰ ਦੇ ਨਾਲ ਉਹਨਾਂ ਦੇ ਕੈਂਪੇਨ ਦੇ ਲੋਕਾਂ ਦੀ ਸਾਂਠ-ਗਾਂਠ ਨੂੰ ਲੈ ਕੇ ਹੋਰ ਵੀ ਰੇਟਿੰਗਸ ਦੇ ਵਿੱਚ ਨਿਘਾਰ ਆ ਸਕਦਾ ਆ। ਜੇ ਇਸੇ ਸਮੇਂ ਰਾਸ਼ਟਰਪਤੀ ਓਬਾਮਾ ਦੀ ਅਪਰੂਵਲ ਰੇਟਿੰਗ ਦੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਉਹਨਾਂ ਦੀ ਇਸ ਮੌਕੇ 60% ਅਪਰੂਵਲ ਰੇਟਿੰਗ ਦੇਖੀ ਜਾ ਰਹੀ ਸੀ। ਉਧਰ ਇਹੀ ਨਹੀਂ, ਫੋਰਬਸ ਨੇ ਵੀ ਅੱਜ ਬਿਲੀਅਨੇਅਰਸ ਦੀ ਲਿਸਟ ਜਾਰੀ ਕੀਤੀ ਆ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ 220 ਪੁਆਇੰਟ ਥੱਲੇ ਜਾ ਚੁੱਕੇ ਨੇ। ਇਸ ਮੌਕੇ ਡੋਨਲਡ ਟਰੰਪ 544ਵੇਂ ਨੰਬਰ ਦੇ ਉੱਤੇ ਕੁੱਲ ਵੈਲਿਊ $3.5 ਬਿਲੀਅਨ ਦੇ ਉੱਤੇ ਨੇ। ਬਿਲ ਗੇਟਸ ਅਜੇ ਵੀ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਲਗਾਤਾਰ ਚੌਥੇ ਸਾਲ ਦੇ ਉੱਤੇ ਚੱਲ ਰਹੇ ਨੇ, ਕੁੱਲ ਨੈਟ ਵਰਥ $86 ਬਿਲੀਅਨ ਦੀ। ਦੂਜੇ ਨੰਬਰ ਤੇ ਵਾਰਨ ਬਫੇ 75.6 ਬਿਲੀਅਨ ਅਤੇ ਜੈਫ ਬੈਜ਼ੋਸ ਤੀਜੇ ਨੰਬਰ ਦੇ ਉੱਤੇ 72.8 ਬਿਲੀਅਨ ਦੇ ਉੱਤੇ ਆਏ ਨੇ। ਬ੍ਰਿਟੇਨ ਮਾਰਚ 2019 ਤੱਕ ਯੂਰਪੀਅਨ ਯੂਨੀਅਨ ਤੋਂ ਬਾਹਰ ਹੋ ਸਕਦਾ ਆ। ਇਸ ਦੇ ਬਾਰੇ ਕਈ ਤਰੀਕੇ ਦੀਆਂ ਕਿਆਸਰਾਈਆਂ ਸਾਹਮਣੇ ਆ ਰਹੀਆਂ ਨੇ, ਪਰ ਇੱਕ ਚੀਜ਼ ਸਾਹਮਣੇ ਆ ਰਹੀ ਆ ਵੀ ਮਾਰਚ 29, 2017 ਨੂੰ ਪ੍ਰਧਾਨ ਮੰਤਰੀ ਥਰੀਸਾ ਮੇ ਆਰਟੀਕਲ 50 ਉਸ ਨੂੰ ਲਾਗੂ ਕਰ ਸਕਦੇ ਨੇ, ਜੋ ਕਿ ਬ੍ਰੈਕਸਿਟ ਕਰਨ ਦੀ ਪਹਿਲੀ ਕੜੀ ਹੋਵੇਗੀ। ਜ਼ਿਕਰਯੋਗ ਹੈ ਵੀ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਬ੍ਰਿਟੇਨ ਦੇ ਬਹੁਮਤ ਦੇ ਨਾਲ ਯੂਰਪੀਅਨ ਯੂਨੀਅਨ ਨੂੰ ਛੱਡਣ ਦੇ ਲਈ ਮਨ ਬਣਾਇਆ ਸੀ। ਜਦ ਹੀ ਆਰਟੀਕਲ 50 ਦੀ ਸ਼ੁਰੂਆਤ ਹੋ ਜਾਵੇਗੀ, ਇਸ ਤੋਂ ਬਾਅਦ ਦੇ ਵਿੱਚ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ, ਯੂਰਪੀਅਨ ਕੌਂਸਲ ਆਪਸ ਦੇ ਵਿੱਚ ਨੈਗੋਸੀਏਸ਼ਨ ਗੱਲਬਾਤ ਕਰਨਗੇ ਵੀ ਟ੍ਰੀਟੀਜ਼, ਲਾਜ਼ ਉਹਨਾਂ ਦੇ ਉੱਤੇ ਕੀ ਬਣੇਗਾ। ਯੂਰਪੀਅਨ ਕਮਿਸ਼ਨ ਦੇ ਨਾਲ ਇਹ ਸਾਰੇ ਸਮਝੌਤੇ ਹੋਣ ਤੋਂ ਬਾਅਦ ਦੇ ਵਿੱਚ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਇਹ ਐਗਰੀਮੈਂਟ ਪਾਸ ਹੋਣ ਦੇ ਲਈ ਜਾਵੇਗਾ। ਜਿੱਦਾਂ ਹੀ ਇਹ ਐਗਰੀਮੈਂਟ ਪਾਸ ਹੋਵੇਗਾ ਤੇ 2 ਸਾਲ ਦੇ ਵਿੱਚ ਇੱਕ ਫਾਈਨਲ ਐਗਰੀਮੈਂਟ ਬਣਾਉਣ ਦਾ ਸਮਾਂ ਇਹਨਾਂ ਨੂੰ ਦਿੱਤਾ ਜਾਵੇਗਾ। ਸੋ ਮੌਜੂਦਾ ਟਾਈਮਲਾਈਨ ਨੂੰ ਦੇਖਦੇ ਹੋਏ ਜੇ 29 ਮਾਰਚ ਨੂੰ ਇਹ ਆਰਟੀਕਲ 50 ਇਨਵੋਕ ਕੀਤਾ ਜਾਂਦਾ ਆ ਤਾਂ ਉਸ ਦੇ 2 ਸਾਲ ਬਾਅਦ ਤੱਕ ਬ੍ਰਿਟੇਨ ਪੂਰਨ ਤੌਰ ਤੇ ਯੂਰਪੀਅਨ ਯੂਨੀਅਨ ਚੋਂ ਬਾਹਰ ਹੋ ਜਾਵੇਗਾ। ਡੈਨਮਾਰਕ ਆਪਣੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕਰਜ਼ਾ ਮੁਕਤ ਹੋਵੇਗਾ। ਆਪਣੇ 183 ਸਾਲ ਦੇ ਇਤਿਹਾਸ ਦੇ ਵਿੱਚ ਹਰ ਇੱਕ ਤਰੀਕੇ ਦੀ ਫੋਰਨ ਕਰੰਸੀ ਲੋਨ ਉਸ ਨੂੰ ਚੁਕਤਾ ਕਰ ਚੁੱਕਾ ਆ। ਇਸ ਦਾ ਐਲਾਨ ਡੈਨਮਾਰਕ ਨੈਸ਼ਨਲ ਬੈਂਕ ਨੇ ਇੱਕ ਸਟੇਟਮੈਂਟ ਦੇ ਵਿੱਚ ਕੀਤਾ। ਉਹਨਾਂ ਨੇ ਕਿਹਾ 20 ਮਾਰਚ 2017 ਤੋਂ ਡੈਨਿਸ਼ ਸੈਂਟਰਲ ਗਵਰਨਮੈਂਟ ਨੇ ਹਰ ਇੱਕ ਤਰੀਕੇ ਦੀ ਫੋਰਨ ਕਰੰਸੀ ਲੋਨ, ਜੋ ਕਿ ਤਕਰੀਬਨ $1.5 ਬਿਲੀਅਨ ਬਣਦਾ ਆ, ਉਸ ਨੂੰ ਚੁਕਤਾ ਕਰ ਦਿੱਤਾ ਆ। ਤੇ ਪਹਿਲੀ ਵਾਰੀ 183 ਸਾਲਾਂ ਦੇ ਵਿੱਚ ਡੈਨਮਾਰਕ ਦੀ ਸਰਕਾਰ ਦੇ ਉੱਤੇ ਕਿਸੇ ਵੀ ਤਰੀਕੇ ਦਾ ਅੰਤਰਰਾਸ਼ਟਰੀ ਕਰੰਸੀ ਲੋਨ ਨਹੀਂ ਆ। ਇਸ ਚੀਜ਼ ਦੇ ਵਿੱਚ ਡੈਨਮਾਰਕ ਨੇ ਬੈਂਕ ਨੇ ਇਹ ਕਲੀਅਰ ਕੀਤਾ। ਇਸ ਦਾ ਮਤਲਬ ਇਹ ਨਹੀਂ ਵੀ ਡੈਨਮਾਰਕ ਦੇ ਉੱਤੇ ਕਿਸੇ ਤਰੀਕੇ ਦਾ ਡੈਟ ਨਹੀਂ ਆ, ਪਰ ਇਹ ਜਿਹੜਾ ਵੀ ਡੈਟ ਹੋਵੇਗਾ ਉਹ ਸਿਰਫ ਡੈਨਿਸ਼ ਕਰੰਸੀ ਦੇ ਵਿੱਚ ਹੋਵੇਗਾ। ਬਾਹਰਲੇ ਮੁਲਕਾਂ ਦੀ ਕਰੰਸੀ ਦਾ ਕੋਈ ਵੀ ਕਰਜ਼ਾ ਨਹੀਂ ਰਿਹਾ। ਤਾਂ ਦੋਸਤੋ, ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਮੰਗਲਵਾਰ ਨੂੰ 66 ਡਿਗਰੀ ਹਾਈ 52 ਡਿਗਰੀ ਲੋ ਮੀਂਹ ਪੈ ਸਕਦਾ ਹੈ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ 53 ਡਿਗਰੀ ਲੋ ਮੀਂਹ ਪਵੇਗਾ। ਸੈਕਰਾਮੈਂਟੋ ਦੇ ਵਿੱਚ 66 ਡਿਗਰੀ ਹਾਈ 50 ਡਿਗਰੀ ਲੋ ਮੀਂਹ ਪਵੇਗਾ। ਯੂਬਾ ਸਿਟੀ ਵਿੱਚ 66 ਡਿਗਰੀ ਹਾਈ 51 ਡਿਗਰੀ ਲੋ ਮੀਂਹ ਪਵੇਗਾ। ਸਟਾਕਟਨ ਵਿੱਚ 69 ਡਿਗਰੀ ਹਾਈ 48 ਡਿਗਰੀ ਲੋ ਮੀਂਹ ਪਵੇਗਾ। ਟ੍ਰੇਸੀ ਵਿੱਚ 70 ਡਿਗਰੀ ਹਾਈ 48 ਡਿਗਰੀ ਲੋ 60% ਚਾਂਸ ਨੇ ਮੀਂਹ ਦੇ। ਮੋਡੈਸਟੋ ਵਿੱਚ 71 ਡਿਗਰੀ ਹਾਈ 50 ਡਿਗਰੀ ਲੋ 80% ਚਾਂਸ ਨੇ ਮੀਂਹ ਦੇ। ਫ੍ਰੈਜ਼ਨੋ ਵਿੱਚ 69 ਡਿਗਰੀ ਹਾਈ 50 ਡਿਗਰੀ ਲੋ 60% ਚਾਂਸ ਨੇ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 77 ਡਿਗਰੀ ਹਾਈ 54 ਡਿਗਰੀ ਲੋ 40% ਚਾਂਸ ਨੇ ਮੀਂਹ ਪੈਣ ਦੇ। ਲਾਸ ਐਂਜਲਸ ਦੇ ਵਿੱਚ 64 ਡਿਗਰੀ ਹਾਈ 57 ਡਿਗਰੀ ਲੋ ਰਾਤ ਨੂੰ ਮੀਂਹ ਪਵੇਗਾ। ਟਰਕੀ ਵਿੱਚ 40 ਡਿਗਰੀ ਹਾਈ 27 ਡਿਗਰੀ ਲੋ ਬਰਫ਼ਬਾਰੀ ਹੋਣ ਦੀ ਸੰਭਾਵਨਾ ਆ। ਸਾਊਥ ਲੇਕ ਟਾਹੋ 'ਚ 45 ਡਿਗਰੀ ਹਾਈ 28 ਡਿਗਰੀ ਲੋ ਮੀਂਹ ਪਵੇਗਾ। ਪੋਰਟਲੈਂਡ ਓਰੇਗਨ 'ਚ 62 ਡਿਗਰੀ ਹਾਈ 47 ਡਿਗਰੀ ਲੋ ਮੀਂਹ ਪਵੇਗਾ। ਸਿਆਟਲ ਵਾਸ਼ਿੰਗਟਨ 'ਚ 57 ਡਿਗਰੀ ਹਾਈ 45 ਡਿਗਰੀ ਲੋ ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ 'ਚ 64 ਡਿਗਰੀ ਹਾਈ 37 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 75 ਡਿਗਰੀ ਹਾਈ 51 ਡਿਗਰੀ ਲੋ। ਸ਼ਿਕਾਗੋ ਇਲੀਨਾਇਸ ਦੇ ਵਿੱਚ 49 ਡਿਗਰੀ ਹਾਈ 27 ਡਿਗਰੀ ਲੋ। ਨਿਊਯਾਰਕ ਦੇ ਵਿੱਚ 58 ਡਿਗਰੀ ਹਾਈ 36 ਡਿਗਰੀ ਲੋ। ਟੋਰਾਂਟੋ ਕੈਨੇਡਾ 'ਚ 9 ਡਿਗਰੀ ਸੈਲਸੀਅਸ ਹਾਈ -9 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -5 ਡਿਗਰੀ ਸੈਲਸੀਅਸ ਹਾਈ -11 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ
4 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ ਮੀਂਹ ਪਵੇਗਾ। ਅੰਮ੍ਰਿਤਸਰ ਪੰਜਾਬ 'ਚ 34 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 23 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ। ਲੰਡਨ UK ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ 5 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ 5 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਤੋਂ ਇੱਥੇ ਹੀ ਵੈਦਰ ਰਿਪੋਰਟ ਹੁਣ ਮੁੱਕਦੀ। ਹੁਣ ਤੁਹਾਨੂੰ ਸਟਾਕ ਮਾਰਕੀਟ ਬਾਰੇ ਦੱਸਦੇ ਜਾਈਏ। ਸੋਮਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 9 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 20,905 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 1 ਪੁਆਇੰਟ ਵਧਿਆ, 49,001 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਵੀ 5 ਪੁਆਇੰਟ ਦਾ ਘਾਟਾ ਦੇਖਿਆ ਗਿਆ, 2373 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 177 ਪੁਆਇੰਟ ਡਿੱਗੇ, 24,583 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 65 ਰੁਪਏ 33 ਪੈਸੇ, 1 ਕੈਨੇਡੀਅਨ ਡਾਲਰ ਦੀ ਕੀਮਤ 49 ਰੁਪਏ 2 ਪੈਸੇ, 1 ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 80 ਰੁਪਏ 84 ਪੈਸੇ, 1 ਯੂਰੋ ਦੀ ਕੀਮਤ 70 ਰੁਪਏ 32 ਪੈਸੇ, 1 ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 51 ਪੈਸੇ, 1 ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 10 ਪੈਸੇ, 1 ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 77 ਪੈਸੇ, 1 ਬਹਿਰੀਨ ਦੇ ਦਿਨਾਰ ਦੀ ਕੀਮਤ 173 ਰੁਪਏ 29 ਪੈਸੇ, 1 ਕੁਵੈਤ ਦੇ ਦਿਨਾਰ ਦੀ ਕੀਮਤ 214 ਰੁਪਏ 9 ਪੈਸੇ ਰਹੀ। 1 US ਡਾਲਰ ਦੀ ਕੀਮਤ $1.33 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,229.20 ਪ੍ਰਤੀ ਆਉਂਸ, ਚਾਂਦੀ ਦਾ ਭਾਅ $17.36 ਪ੍ਰਤੀ ਆਉਂਸ ਰਿਹਾ। ਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।